ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਫਰੈਜ਼ਨੋ ਸਟੂਡੀਓਜ਼ ਤੋਂ ਰਾਜਕਨਵੀਰ ਸਿੰਘ ਤੇ ਸੈਨੋਜ਼ੇ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 15 ਤਰੀਕ ਆ, ਦਿਨ ਵੀਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਕਮਰਸ਼ੀਅਲ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਕਾਲ 4159090503। ਅਤੇ ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜਾ ਕਿ ਹਾਈਵੇ 99 ਅਤੇ 180 ਦੇ ਕਾਰਨਰ 'ਤੇ ਆ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਸ਼ਾਪ ਦੇ ਵਿੱਚ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜਿਹੜੀ ਆ ਆਪਣਾ ਗੁਆਂਢੀ ਮੁਲਕ ਆ ਕੈਨੇਡਾ, ਜੇ ਉਹਦੀ ਗੱਲਬਾਤ ਕਰਦੇ ਜਾਈਏ। ਹੁਣ ਕੈਨੇਡਾ ਅਤੇ USA ਦੇ ਬਾਰਡਰ ਨੂੰ ਲੈ ਕੇ ਬਹੁਤ ਸਾਰੇ ਪੋਲੀਟੀਸ਼ੀਅਨ USA ਵੱਲੋਂ ਵੀ ਅਤੇ ਕੈਨੇਡਾ ਵੱਲੋਂ ਵੀ, ਅਤੇ ਪਲੱਸ ਜਿਹੜੇ ਬਿਜ਼ਨਸਮੈਨ ਹੈਗੇ ਆ, ਬਿਜ਼ਨਸ ਓਨਰਸ ਹੈਗੇ ਆ, ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਨਾਲ ਬਹੁਤ ਅਪਸੈਟ ਆ। ਕਹਿੰਦੇ ਪਈ ਮਾਰਚ 2020 ਦੇ ਜਿਹੜੇ ਬਾਰਡਰ ਬੰਦ ਕੀਤੇ ਹੋ ਆ ਅਤੇ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਟੋਟਲੀ ਅਮੈਰੀਕਨ 'ਤੇ ਡਿਪੈਂਡ ਕਰਦੇ ਆ। ਅਤੇ ਅਮੈਰੀਕਾ ਦੇ ਵਿੱਚ ਵੀ ਕਈ ਜਿਹੜੇ ਬਿਜ਼ਨਸਿਸ ਆ ਉਹ ਕੈਨੇਡੀਅਨ ਲੋਕ ਜਦੋਂ ਬਾਰਡਰ 'ਤੇ ਆਉਂਦੇ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਪਏ ਬਾਰਡਰ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਜੁਲਾਈ 21 ਜਿਹੜੀ ਆ ਹੁਣ ਲਾਸਟ ਡੇਟ ਹੈਗੀ ਆ ਓਪਨ ਕਰਨ ਦੀ, ਪਰ ਪਿਛਲੇ ਕਈ ਮਹੀਨਿਆਂ ਤੋਂ ਹਰ ਇੱਕ ਮਹੀਨੇ ਦੇ ਲਈ ਜਿਹੜਾ ਆ ਇੱਕ ਹੋਰ ਮਹੀਨੇ ਲਈ ਐਕਸਟੈਂਡ ਕੀਤਾ ਜਾਂਦਾ ਰਿਹਾ। ਜਸਟਿਨ ਟਰੂਡੋ ਇਹ ਕਹਿੰਦੇ ਆ ਵੀ ਮੈਂ ਇਹ ਸੋਚ ਰਿਹਾ ਵੀ ਘੱਟੋ ਘੱਟ 75% ਪਾਪੂਲੇਸ਼ਨ ਕੈਨੇਡਾ ਦੀ ਜਿਹੜੀ ਆ ਉਹ ਵੈਕਸੀਨੇਟਡ ਹੋਣੀ ਚਾਹੀਦੀ ਆ, ਜਦੋਂ ਕਿ ਹਜੇ ਤੱਕ ਸਿਰਫ 50% ਜਿਹੜੀ ਪਾਪੂਲੇਸ਼ਨ ਆ ਉਹ ਵੈਕਸੀਨੇਟਡ ਹੋਈ ਆ। ਰਿਪਰੈਜ਼ੈਂਟੇਟਿਵ ਬ੍ਰਾਇਨ ਹਿਗਨਸ ਜਿਹੜੇ ਡੈਮੋਕ੍ਰੇਟ ਹੈ ਨਿਊਯਾਰਕ ਤੋਂ, ਨਿਊਯਾਰਕ ਅਸੈਂਬਲੀ ਦੇ ਇਸੇ ਤਰ੍ਹਾਂ ਜੋਨਾਥਨ ਰਵੈਰਾ ਜਿਹੜੇ ਆ, ਉਹਨਾਂ ਨੇ ਕ੍ਰਿਸਟਨ ਹਿਲਮੈਨ ਜਿਹੜੇ ਐਂਬੈਸਡਰ ਟੂ ਕੈਨੇਡਾ ਹੈਗੇ USA ਦੇ, ਉਹਨਾਂ ਨੂੰ ਚਿੱਠੀ ਲਿਖੀ ਆ ਵੀ ਭਾਈ ਇਹ ਜਲਦੀ ਤੋਂ ਜਲਦੀ ਖੋਲ੍ਹੋ। ਸਾਡੀਆਂ ਜਿਹੜੀਆਂ ਬਾਰਡਰਸ ਦੀਆਂ ਸਟੇਟਸ ਆ ਉੱਥੇ ਜਿਹੜਾ ਬਿਜ਼ਨਸ ਆ ਉਹ ਬਹੁਤ ਜਿਹੜਾ ਹਰਟ ਹੋ ਰਿਹਾ ਹੈਗਾ। ਇਸੇ ਤਰ੍ਹਾਂ ਕੈਨੇਡੀਅਨ ਅਮੈਰੀਕਨ ਬਿਜ਼ਨਸ ਕਾਊਂਸਲ ਜਿਹੜੀ ਆ, ਉਹਨਾਂ ਦੇ ਸਕਾਟੀ ਗ੍ਰੀਨਵੁੱਡ ਜਿਹੜੇ CEO ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਸਾਨੂੰ ਇਮੀਡੀਏਟਲੀ ਜਿਹੜਾ ਬਾਰਡਰ ਆ ਉਹ ਖੋਲ੍ਹਣਾ ਚਾਹੀਦਾ ਹੈਗਾ। ਪਰ ਜਿਹੜਾ ਕੈਨੇਡਾ ਆ ਉਹ ਬਹੁਤ ਹੌਲੀ ਹੌਲੀ ਸੋਚ ਕੇ ਆਪਣੇ ਜਿਹੜੇ ਕਦਮ ਚੱਕ ਰਹੇ ਹੈਗੇ ਆ ਵੀ ਕਿਸੇ ਤਰ੍ਹਾਂ ਮੁੜ ਕੇ ਫੇਰ ਉਹੀ ਸਿਚੁਏਸ਼ਨ ਨਾ ਬਣ ਜਾਏ ਜਿਸ ਤਰ੍ਹਾਂ ਕਈ ਮੁਲਕਾਂ ਦੇ ਵਿੱਚ ਦੁਬਾਰਾ ਕੀ ਬਣੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਜੋਬਲੈਸ ਕਲੇਮਸ ਨੂੰ ਲੈ ਕੇ ਗੁੱਡ ਨਿਊਜ਼ ਆਈ ਹੈ। ਕਹਿੰਦੇ ਵੀ ਆંકੜੇ ਜਿਹੜੇ ਓਵਰਆਲ ਅਮਰੀਕਾ ਦੇ ਵਿੱਚ ਘਟੇ ਆ। ਫਸਟ ਟਾਈਮ ਜੋਬਲੈਸ ਕਲੇਮਸ 3,60,000 ਜਿਹੜੇ ਉਹ ਰਹੇ ਨੇ, ਜਿਹੜੇ ਕਹਿੰਦੇ ਵੀ ਵਾਲ ਸਟਰੀਟ ਦੇ ਵਿੱਚ ਇਹ ਐਸਟੀਮੇਟ ਲਾਏ ਜਾ ਰਹੇ ਸੀ, ਉਸ ਦੇ ਨਾਲ ਹੀ ਇਹ ਮੈਚ ਕੀਤਾ ਹੈਗਾ ਆ। ਸੋ ਓਵਰਆਲ ਇਕੋਨਮੀ ਹੌਲੀ ਹੌਲੀ ਪਿਕ ਹੋਣੀ ਸ਼ੁਰੂ ਹੋ ਰਹੀ ਆ। ਪਰ ਆਪਣੇ ਗੁਆਂਢੀ ਮੁਲਕ ਕਿਉਂਕਿ ਅਮਰੀਕਾ ਦੇ ਉੱਤੇ ਜ਼ਿਆਦਾ ਨਿਰਭਰ ਆ, ਉਹਨਾਂ ਦੇ ਲਈ ਜਿਹੜੀ ਸਮੱਸਿਆ ਆ, ਉਹਨਾਂ ਦੇ ਕਈ ਬਿਜ਼ਨਸਿਸ ਦੇ ਲਈ ਜਿਹੜੀ ਉਹ ਜ਼ਰੂਰ ਚੱਲ ਰਹੀ ਹੈਗੀ। ਨਿਊਯਾਰਕ ਦੇ ਵਿੱਚ ਮੈਨੂਫੈਕਚਰਿੰਗ ਐਕਟੀਵਿਟੀ ਕਹਿੰਦੇ ਆ ਉਹ ਨਵਾਂ ਰਿਕਾਰਡ ਜਿਹੜਾ ਉਸ ਦੇ ਵਿੱਚ ਬਣਿਆ ਆ। ਕਾਫੀ ਸਟਰੋਂਗ ਹਾਇਰਿੰਗ ਅਤੇ ਨਵੇਂ ਆਰਡਰਸ ਜਿਹੜੇ ਆ ਉੱਧਰ
ਦੇਖੇ ਗਏ ਹੈਗੇ ਆ। ਸੋ ਇਹ ਇੱਕ ਚੰਗਾ ਆਪਾਂ ਕਹਿ ਸਕਦੇ ਹਾਂ ਵੀ ਗ੍ਰੀਨ ਸਿਗਨਲ ਹੈਗਾ ਆ ਵੀ ਨੰਬਰ ਆਫ ਜੋਬਲੈਸ ਕਲੇਮਸ ਜਿਹੜੇ ਆ ਉਹ ਹੌਲੀ ਹੌਲੀ ਥੱਲੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਹੈਗੇ ਆ। ਪਰ ਅਜੇ ਵੀ ਜਿਹੜੇ ਲੋਕ ਸਹਾਇਤਾ ਦੇ ਉੱਤੇ ਸਰਕਾਰ ਦੀ ਦੇ ਉੱਤੇ ਹੈਗੇ ਆ ਉਹ 14 ਮਿਲੀਅਨ ਤੋਂ ਥੋੜ੍ਹੇ ਜਿਹੇ ਵੱਧ ਜਿਹੜੇ ਉਹ ਦੱਸੇ ਜਾਂਦੇ ਆ, ਜਿਹੜੇ ਪਿਛਲੇ ਸਾਲ ਦੇ ਮੁਕਾਬਲੇ ਅੱਧੇ ਜਿਹੜੇ ਆ ਉਹ ਹੈਗੇ ਆ। ਪਿਛਲੇ ਸਾਲ ਤਕਰੀਬਨ 28 ਤੋਂ 30 ਮਿਲੀਅਨ ਲੋਕ ਇਸ ਮੌਕੇ ਜਿਹੜੇ ਆ ਜੋਬਲੈਸ ਕਲੇਮਸ ਜਾਂ ਹੋਰ ਵੱਖ-ਵੱਖ ਸਰਕਾਰੀ ਸਹਾਇਤਾ ਦੇ ਬੈਨੀਫਿਟਸ ਦੇ ਉੱਤੇ ਲੱਗੇ ਹੋਏ ਸੀਗੇ। ਜੀ, ਅਗਲੀ ਖਬਰ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਆ ਬਹੁਤ ਸਾਰੇ ਲੋਕ ਚਿੰਤਤ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਲੋਕ ਕਹਿੰਦੇ ਵੀ ਡੈਲਟਾ ਵੇਰੀਐਂਟ ਦੇ ਕੇਸਿਸ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਆ। ਕਿਤੇ ਉਹੀ ਤਾਂ ਨਾ ਗੱਲ ਹੋਊਗੀ ਵੀ ਦੁਬਾਰਾ ਕੀ ਫੇਰ ਕੈਲੀਫੋਰਨੀਆ ਇੱਕ ਵਾਰੀ ਸ਼ਟ ਡਾਊਨ ਹੋ ਜਾਏ। ਕਹਿੰਦੇ ਚਾਂਸਸ ਤਾਂ ਬਹੁਤ ਘੱਟ ਲੱਗਦੇ ਹੈਗੇ ਆ, ਪਰ ਲਾਸ ਐਂਜਲਸ ਕਾਉਂਟੀ ਦੇ ਵਿੱਚ 99% ਜਿਹੜੇ ਨਵੇਂ ਕੇਸ ਆਏ ਆ ਉਹ ਉਹੀ ਕੇਸ ਆ ਜਿਨ੍ਹਾਂ ਨੂੰ ਕਰੋਨਾ ਹੋਇਆ, ਜਿਨ੍ਹਾਂ ਨੇ ਆਪਣੇ ਵੈਕਸੀਨ ਨਹੀਂ ਲਵਾਏ ਸੀ। ਸੋ ਇਸੇ ਤਰ੍ਹਾਂ ਯੋਲੋ ਕਾਉਂਟੀ ਦੇ ਵਿੱਚ ਵੀ ਜਿਹੜੇ ਕੇਸ ਵੱਧ ਰਹੇ ਹੈਗੇ ਆ। ਕਹਿੰਦੇ ਬਈ ਸੈਨ ਡੀਗੋ ਕਾਉਂਟੀ 'ਚ 92 ਕੇਸ ਪਰ ਡੇ ਆ ਰਹੇ ਆ, ਸੈਨ ਬਰਨਰਡੀਨੋ 'ਚ ਵੀ ਆ ਰਹੇ ਆ। ਸੋ ਉਹ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਜੇ ਓਵਰਆਲ ਕੈਲੀਫੋਰਨੀਆ ਦੀ ਇੱਕ ਹਫ਼ਤੇ ਦੀ ਰਿਪੋਰਟਿੰਗ ਦੱਸਦੀ ਜਾਈਏ, 2937 ਜਿਹੜੇ ਆ ਨਵੇਂ ਕਰੋਨਾ ਵਾਇਰਸ ਦੇ ਕੇਸ ਆਏ ਆ, ਜਿਹੜੇ ਕਿ 171% ਵੱਧ ਆ ਪਿਛਲੇ 2 ਹਫ਼ਤਿਆਂ ਨਾਲੋਂ। ਅਤੇ ਇਸੇ ਤਰ੍ਹਾਂ ਜੂਨ 29 ਤੋਂ ਲੈ ਕੇ ਹੁਣ ਤੱਕ ਜਿਹੜੇ ਹੌਸਪੀਟਲਾਈਜੇਸ਼ਨ ਰੇਟ ਆ ਉਹ 1099 ਤੋਂ ਵੱਧ ਕੇ 1648 ਹੋਇਆ। 51% ਉਹਦੇ ਵਿੱਚ ਜਿਹੜਾ ਜੰਪ ਹੋਇਆ ਆ। ਪਰ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਨਹੀਂ ਕੋਈ ਚੇਂਜ ਹੋਈ। ਉਹ ਜਿੱਦਾਂ ਪਹਿਲਾਂ ਚੱਲਦੀਆਂ ਸੀ ਉਸ ਹਿਸਾਬ ਨਾਲ ਆ। ਅਤੇ ਪਿਛਲੇ ਦਿਨਾਂ ਦੇ ਵਿੱਚ 30 ਦੇ ਕਰੀਬ ਮੌਤਾਂ ਜਿਹੜੀਆਂ ਕੈਲੀਫੋਰਨੀਆ 'ਚ ਹੋਈਆਂ ਕਰੋਨਾ ਵਾਇਰਸ ਦੇ ਨਾਲ। ਸੋ ਇਹ ਤੋਂ ਲੈਸਨ ਇਹੀ ਆ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਉਹਨਾਂ ਨੂੰ ਇਮੀਡੀਏਟਲੀ ਲਵਾਉਣਾ ਚਾਹੀਦਾ, ਕਿਉਂਕਿ ਹੁਣ ਦੇਖੋ 99% ਕਹਿੰਦੇ ਉਹ ਐਡਮਿਟ ਹੋਏ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਸੀ। ਬਿਲਕੁਲ, ਇਹ ਤਾਂ ਬਾਰ-ਬਾਰ ਜਿਹੜਾ ਉਹ ਦੱਸਿਆ ਜਾ ਰਿਹਾ, ਸਾਰੇ ਜਾਣੇ ਇਹੀ ਕਹਿ ਰਹੇ ਆ ਵੀ ਜਿਹੜੇ ਹੌਸਪੀਟਲਾਈਜ਼ ਹੋ ਰਹੇ ਆ ਜਿਹੜੇ ਲੋਕ ਆ ਉਹੀ ਜ਼ਿਆਦਾ ਨੇ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਲੱਗਾ। ਜਿਨ੍ਹਾਂ ਨੇ ਵੈਕਸੀਨ ਲਵਾਇਆ ਆ ਉਹਨਾਂ ਦੇ ਹਸਪਤਾਲ ਜਾਣ ਦੀ ਜਿਹੜਾ ਆ ਉਹ ਕਾਫੀ ਚਾਂਸ ਘੱਟ ਜਾਂਦਾ ਆ, ਪ੍ਰੋਬੇਬਿਲਿਟੀ ਘੱਟ ਜਾਂਦੀ ਹੈ। ਸੋ ਇਸ ਕਰਕੇ ਵੀ ਜਿਹੜਾ ਇਸ ਦਾ ਕਾਫੀ ਵਧੀਆ ਅਸਰ ਰਿਹਾ ਆ। ਅੱਜ ਟ੍ਰੈਜਰੀ ਸਕੱਤਰ ਜੈਨਟ ਯੈਲਨ ਉਹਨਾਂ ਨੇ CNBC ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ US ਦੀ ਇਕੋਨਮੀ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਆਉਣ ਵਾਲੇ ਕਈ ਮਹੀਨਿਆਂ ਤੱਕ ਜਿਹੜੀ ਮਹਿੰਗਾਈ ਆ ਉਹ ਵੱਧਦੀ ਜਾ ਸਕਦੀ ਆ। ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਆਸਰਾਈਆਂ ਜਿਹੜੀਆਂ ਉਹਨਾਂ ਦੀਆਂ ਲਾਈਆਂ ਵੀ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਾਈਸਿਸ ਨੇ ਤਾਂ ਜਾਂ ਇਨਫਲੇਸ਼ਨ ਹੈ, ਮਹਿੰਗਾਈ ਦੀ ਦਰ ਆ ਮੁੜ ਕੇ ਨੋਰਮਲ ਲੈਵਲ ਦੇ ਉੱਤੇ ਆ ਜਾਵੇਗੀ। ਕਹਿੰਦੇ ਲੌਂਗ ਟਰਮ ਐਕਸਪੈਕਟੇਸ਼ਨਸ ਦੇ ਹਿਸਾਬ ਦੇ ਨਾਲ ਜਿਹੜੇ ਇਨਫਲੇਸ਼ਨ ਮੈਜਰਸ ਲਏ ਜਾ ਰਹੇ ਹੈਗੇ ਆ ਉਹ ਬਿਲਕੁਲ ਠੀਕ ਕਾਰਗਰ ਕੰਮ ਕਰ ਰਹੇ ਹੈਗੇ ਆ। ਪਰ ਉਹਨਾਂ ਨੇ ਚਿੰਤਾ ਜਿਹੜੀ ਪ੍ਰਗਟਾਈ ਹੈਗੀ ਹੈ ਵੀ ਜਿਹੜੇ ਲੋਅਰ ਇਨਕਮ ਹੋਮ ਬਾਇਰਸ ਹੈਗੇ ਆ ਵੀ ਜਿਸ ਤਰੀਕੇ ਦੇ ਨਾਲ ਹਾਊਸ ਪ੍ਰਾਈਸਿਸ ਵੱਧ ਰਹੀਆਂ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਇੰਪੈਕਟ ਪੈ ਸਕਦਾ ਆ। ਦੇਖੋ ਉਹ ਭਲੇ ਵੇਲੇ ਤਾਂ ਜਿਹੜੇ ਉਹ ਲੰਘ ਗਏ ਜਦੋਂ ਬੰਦਾ ਇੱਕ ਮਿਨੀਮਮ ਵੇਜ ਜੋਬ ਕਰਦਾ ਹੋਇਆ ਗੱਡੀ ਵੀ ਰੱਖ ਸਕਦਾ ਸੀ ਅਤੇ ਘਰ ਵੀ ਜਿਹੜਾ ਉਹ ਖਰੀਦ ਸਕਦਾ ਸੀ ਅਤੇ ਨਿਆਣੇ ਵੀ ਪੜ੍ਹਾ ਸਕਦਾ ਸੀ। ਅੱਜ ਜਿਹੜੀ ਇੱਕ ਹੋਰ ਨਵੀਂ ਰਿਪੋਰਟ ਇਸ ਦੇ ਬਾਬਤ ਆਈ ਹੈ, ਕਹਿੰਦੇ ਵੀ ਜਿਹੜਾ ਵੀ ਕੋਈ ਅਮਰੀਕਾ ਦੇ ਵਿੱਚ ਕਿਤੇ ਵੀ ਮਿਨੀਮਮ ਵੇਜ ਦੇ ਉੱਤੇ ਜੋਬ ਕਰ ਰਿਹਾ ਹੈਗਾ ਆ ਉਹ ਸਰਵਾਈਵ ਨਹੀਂ ਕਰ ਸਕਦਾ। ਸੋ ਇੱਦਾਂ ਦੇ ਹਾਲਾਤ ਜਿਹੜੇ ਉਹ ਬਣ ਰਹੇ ਆ। ਸੋ ਉਸੇ ਕਰਕੇ ਲੋਕਾਂ ਦੀ ਅੱਖ ਫਿਰ ਹੁਣ ਸਰਕਾਰ ਦੇ ਉੱਤੇ ਟਿਕਦੀ ਆ। ਫਿਰ ਜੇ ਮੰਗ ਕਰਦੇ ਆ ਵੀ ਮਿਨੀਮਮ ਵੇਜ ਵਧਾਈ ਜਾਵੇ, ਫਿਰ ਇਹ ਕੋਹਰਾਮ ਜਿਹੜਾ ਉਹ ਮੱਚ ਜਾਂਦਾ ਵੀ ਸਾਰਾ ਕੁਛ ਜਿਹੜਾ ਉਹ ਮਹਿੰਗਾ ਹੋ ਜਾਣਾ ਆ। ਹੁਣ ਮਹਿੰਗਾ ਹੋਵੇ ਕਿ ਲੋਕ ਭੁੱਖੇ ਮਰਨ, ਹੋਮਲੈਸ ਹੋਣ, ਇਹ ਹੁਣ ਦੇਖਣਾ ਪਊਗਾ ਲੋਕਾਂ ਨੂੰ ਵੀ ਕਿਸ ਹਿਸਾਬ ਦੇ ਨਾਲ ਕੰਮ ਜਿਹੜਾ ਉਹ ਚੱਲੇਗਾ। ਪਰ ਸਥਿਤੀ ਜਿਹੜੀ ਆ ਇੱਦਾਂ ਦੀ ਇਸ ਟਾਈਮ ਬਣੀ ਪਈ ਆ। ਉੱਦਾਂ ਉਹਨਾਂ ਨੇ ਨਾਲ ਹੀ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਹੈਗੇ ਆ ਪਾਵਲ, ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ। ਕਹਿੰਦੇ ਵੀ ਫੈਡਰਲ ਰਿਜ਼ਰਵ ਨੇ ਇਹਨਾਂ ਦੀ ਕਹਿ ਲਓ ਵੀ ਲੀਡਰਸ਼ਿਪ ਦੇ ਅਧੀਨ ਵਧੀਆ ਕੰਮ ਪਿਛਲੇ ਕਈ ਸਾਲਾਂ ਤੋਂ ਕੀਤਾ ਹੈਗਾ ਆ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚਲੀਏ, ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਜਿਹੜੀ ਆ ਹੇਤੀ ਦੀ ਸਰਕਾਰ ਆ
ਉਹਨਾਂ ਨੇ ਰਿਕੁਐਸਟ ਕੀਤਾ ਸੀ ਵੀ ਸਾਡੇ ਜਿਹੜੀ ਆ US ਦੀ ਮਿਲਟਰੀ ਅਤੇ ਇਸੇ ਤਰ੍ਹਾਂ ਜਿਹੜੀਆਂ ਪੀਸ ਕੀਪਿੰਗ ਫੋਰਸਿਸ ਆ ਉਹਨਾਂ ਨੂੰ ਭੇਜਿਆ ਜਾਵੇ। ਪਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਨਾ ਕਰ ਦਿੱਤੀ ਆ, ਕਹਿੰਦੇ ਵੀ ਅਸੀਂ ਹੇਤੀ ਦੇ ਵਿੱਚ, ਹੇਤੀ ਜਿਹੜਾ ਮੁਲਕ ਆ ਉਹਦੇ ਵਿੱਚ ਕਿਸੇ ਤਰ੍ਹਾਂ ਵੀ ਪਾਰਟੀਸਪੇਟ ਨਹੀਂ ਕਰਨਾ ਚਾਹੁੰਦੇ। ਜੀ। ਪਰ ਅਸੀਂ ਜਿਹੜੀ ਜਿੰਨੇ ਵੀ ਹੋਰ ਕੁਛ ਮਿਲਟਰੀ ਦੇ ਬੰਦੇ ਜਿਹੜੇ ਆ ਉਹ ਭੇਜਾਂਗੇ, ਉਹ ਸਿਰਫ ਆਪਣੀ ਜਿਹੜੀ ਅੰਬੈਸੀ ਆ ਉਹਨੂੰ ਬਚਾਉਣ ਦੇ ਲਈ, ਵੀ ਕੋਈ ਅੰਬੈਸੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਜਾਂ ਅਟੈਕ ਨਾ ਹੋਵੇ। ਜੀ, ਅਗਲੀ ਗੱਲ ਕਰਦੇ ਜਾਈਏ ਵੈਸਟਰਨ ਕੋਸਟ ਦੇ ਉੱਤੇ ਅਮਰੀਕਾ ਦਾ ਜਿਹੜਾ ਸੂਬਾ ਵਾਸ਼ਿੰਗਟਨ ਆ, ਉੱਥੋਂ ਦੇ ਗਵਰਨਰ ਜੇ ਇੰਜ਼ਲੀ, ਉਹਨਾਂ ਨੇ ਅੱਜ ਜਿਹੜਾ ਆ ਐਮਰਜੈਂਸੀ ਡਿਕਲੇਅਰ ਕਰ ਦਿੱਤੀ, ਡਰਾਊਟ ਐਮਰਜੈਂਸੀ, ਯਾਨੀ ਕਿ ਉੱਥੇ ਵੀ ਸੋਕੇ ਦਾ ਪ੍ਰਭਾਵ ਵਾਸ਼ਿੰਗਟਨ ਦੇ ਵਿੱਚ ਪੈ ਰਿਹਾ ਹੈਗਾ ਆ। ਆਪਣੇ ਬਹੁਤ ਸਾਰੇ ਲੋਕ ਜਿਹੜੇ ਕੈਲੀਫੋਰਨੀਆ ਤੋਂ ਉੱਥੇ ਆਉਂਦੇ ਜਾਂਦੇ ਹੋਣਗੇ, ਉਹਨਾਂ ਨੇ ਉੱਥੇ ਇੰਨੀ ਹਰਿਆਲੀ ਦੇਖ ਕੇ ਜਾਂ ਉੱਥੇ ਵੱਖ-ਵੱਖ ਪਾਣੀ ਦੇ ਸੋਮੇ ਜਿਹੜੇ ਦੇਖ ਕੇ ਇੱਦਾਂ ਦੀ ਗੱਲ ਨੂੰ ਬਹੁਤਾ ਨਹੀਂ ਸੋਚਿਆ ਹੋਊਗਾ। ਮੀਂਹ ਵੀ ਇੰਨਾ ਜਿਹੜਾ ਉਹ ਪੈਂਦਾ ਆ ਵੀ ਉੱਥੇ ਸੋਕਾ ਆ ਸਕਦਾ। ਪਰ ਆਪਾਂ ਇਸ ਮੌਕੇ ਦੇਖ ਰਹੇ ਹਾਂ ਵੀ ਗਰਮੀ ਦਾ ਕਹਿਰ ਵੀ ਉੱਥੇ ਬਹੁਤ ਜ਼ਿਆਦਾ ਟੁੱਟ ਰਿਹਾ ਆ, ਅਤੇ ਇਸੇ ਦੇ ਨਾਲ ਹੁਣ ਸੋਕੇ ਦਾ ਵੀ ਇਸ ਟਾਈਮ ਕਹਿਰ ਉੱਥੇ ਆ ਰਿਹਾ। ਕਹਿੰਦੇ ਵੀ ਜਿੰਨੇ ਵੀ ਵਾਟਰ ਸਪਲਾਈ ਪ੍ਰੋਜੈਕਟ ਆ ਉਹ ਐਵਰੇਜ ਦੇ ਨਾਲੋਂ 75% ਬਿਲੋ ਜਿਹੜੇ ਉਹ ਦੇਖੇ ਗਏ ਹੈਗੇ ਆ। ਸੋ ਕਹਿੰਦੇ ਵੀ ਇਸ ਤੋਂ ਪਹਿਲਾਂ ਪਾਣੀ ਦੀ ਕਿੱਲਤ ਹੋਰ ਕੰਮਾਂ ਦੇ ਵਿੱਚ ਆਵੇ, ਇਸ ਲਈ ਜਿਹੜੀ ਉੱਥੇ ਐਮਰਜੈਂਸੀ ਘੋਸ਼ਿਤ ਕੀਤੀ ਜਾ ਰਹੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਉੱਥੇ ਲੋਕਾਂ ਦੇ ਉੱਤੇ ਇਸ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ 'ਚ ਪਾਣੀ ਦੇ ਨੂੰ ਲੈ ਕੇ ਜਿਹੜਾ ਉਹ ਕਿੱਦਾਂ ਦੀ ਸਮੱਸਿਆ ਜਿਹੜੀ ਉਹ ਲੋਕਾਂ ਨੂੰ ਝੱਲਣੀ ਪੈ ਸਕਦੀ ਆ। ਜੀ, ਅਗਲੀ ਖਬਰ ਵੀ ਜਿਹੜੀ ਆ ਉਹ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਆ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹੁਣ ਚਾਈਨਾ ਵਾਲਿਆਂ ਤੋਂ ਕਿਹਾ ਆ ਵੀ ਸਾਨੂੰ ਪੂਰੀ ਡਿਟੇਲਡ ਇਨਫੋਰਮੇਸ਼ਨ ਦਿਓ ਵੀ ਕਿਸ ਤਰ੍ਹਾਂ ਜਿਹੜੀ ਆ ਕਰੋਨਾ ਵਾਇਰਸ ਫੈਲੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਲਗਭਗ 16-17 ਮਹੀਨੇ ਹੋ ਗਏ ਆ, ਅਤੇ ਅੱਜ ਜਿਹੜੇ ਟੇਡਰੋਸ ਗੈਬਰੀਅਸਸ ਜਿਹੜੇ ਹੈਗੇ ਆ WHO ਦੇ ਹੈੱਡ, ਉਹਨਾਂ ਨੇ ਜਿਹੜਾ ਆ ਚਾਈਨਾ ਵਾਲਿਆਂ ਨੂੰ ਕਿਹਾ ਆ ਵੀ ਉਹਦੇ ਵਿੱਚ ਇਹ ਵੀ ਕਿਹਾ ਆ ਵੀ ਕਹਿੰਦੇ ਵੀ ਸਾਨੂੰ ਲੱਗਦਾ ਨਹੀਂ ਲੈਬ ਜਿਹੜੀ ਵੁਹਾਨ ਦੀ ਹੈਗੀ ਆ ਉੱਥੋਂ ਓਰੀਜੀਨੇਟ ਹੋਈ ਆ ਇਹ ਜਿਹੜੀ ਕਰੋਨਾ, ਪਰ ਸਾਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਦਿੱਤੀ ਜਾਵੇ। ਜਨੇਵਾ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਉਹ ਦਿੱਤੀ ਹੈਗੀ ਆ, ਕਿਉਂਕਿ ਚਾਈਨਾ ਵਾਲਿਆਂ ਨੇ ਬਹੁਤ ਜਿਹੜੇ ਸਾਇੰਟਿਸਟ ਆ ਉਹਨਾਂ ਦੇ ਉੱਤੇ ਰੋਕ ਲਾਈ ਹੋਈ ਆ। ਬਹੁਤੇ ਉਹ ਜਿਹੜੇ ਬਾਹਰਲੇ ਮੁਲਕਾਂ ਦੇ ਸਾਇੰਟਿਸਟ ਹੈਗੇ ਆ ਵੀ ਕਿਸੇ ਤਰ੍ਹਾਂ ਦੀ ਜਾ ਕੇ ਤੁਸੀਂ ਉੱਥੇ ਚੈੱਕ ਨਹੀਂ ਕਰ ਸਕਦੇ ਹੈਗੇ। ਜੀ, ਕੋਵਿਡ ਦੀ ਗੱਲ ਕਰਦੇ ਜਾਈਏ, LA ਵਾਲੇ ਕਹਿੰਦੇ ਆ ਕਾਊਂਟੀ ਵਾਲੇ ਮੁੜ ਕੇ ਮਾਸਕ ਮੈਂਡੇਟ ਜਿਹੜੇ ਉਹ ਲਾਉਣ ਜਾ ਰਹੇ ਹੈਗੇ ਆ। 6 ਫੁੱਟ ਦੀ ਦੂਰੀ 'ਤੇ ਵੀਅਰ ਮਾਸਕ ਜਿਹੜੀ ਆਪਾਂ ਤਕਰੀਬਨ ਪਿਛਲੇ ਸਾਲ ਅਤੇ ਇਸ ਸਾਲ ਦੇ ਵੀ ਬਹੁਤੇ ਹਿੱਸੇ ਦੇ ਵਿੱਚ ਜਿਹੜਾ ਉਹ ਲਾਉਂਦੇ ਰਹੇ ਆ, ਤਾਂ ਉੱਥੇ ਇੱਕ ਵਾਰੀ ਕਹਿੰਦੇ ਫਿਰ ਦੁਬਾਰਾ ਜਿਹੜਾ ਉਹ ਲਾਇਆ ਜਾ ਰਿਹਾ ਹੈਗਾ। ਪਿਛਲੇ 7 ਦਿਨਾਂ ਤੋਂ 1000 ਤੋਂ ਵੱਧ ਨਵੇਂ ਕੇਸ ਲਗਾਤਾਰ ਕਹਿੰਦੇ ਆ ਉਸ ਕਾਊਂਟੀ ਦੇ ਵਿੱਚ ਆ ਰਹੇ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲੈਣ ਜਾ ਰਹੇ ਆ। ਉੱਧਰ ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਵਿੱਚ ਵੀ ਅਚਾਨਕ ਫਲੈਸ਼ ਫਲੱਡ ਜਿਹੜੇ ਹਰਜੋਤ ਸਿੰਘ ਜੀ ਕੱਲ੍ਹ ਦੇਖੇ ਗਏ, ਅਤੇ ਉੱਧਰ ਯੂਰਪ ਦੇ ਜਰਮਨੀ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਉਹ ਆਈ ਆ। ਉੱਥੇ ਜਿਹੜੇ ਹੜ੍ਹਾਂ ਦੇ ਕਰਕੇ 60 ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਹੈਗੇ ਆ। ਜਿਹੜੇ ਉੱਥੋਂ ਦੇ ਲੋਕ ਨੇ ਕਹਿ ਰਹੇ ਆ ਵੀ 100 ਸਾਲਾਂ ਦੇ ਵਿੱਚ, 1 ਸਦੀ ਦੇ ਵਿੱਚ ਇੰਨਾ ਭਿਆਨਕ ਮੀਂਹ ਅਤੇ ਇੱਦਾਂ ਦੇ ਹੜ੍ਹ ਜਿਹੜੇ ਆ ਉਹ ਨਹੀਂ ਸੀ ਜਿਹੜੇ ਉਹ ਦੇਖੇ ਗਏ ਹੈਗੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਸਥਿਤੀ ਬਣਦੀ ਹੈ। ਪਰ ਹਾਲ ਦੀ ਘੜੀ ਕਹਿ ਲਓ ਵੀ ਨਾਜ਼ੁਕ ਸਮਾਂ ਜਿਹੜਾ ਜਰਮਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਉਸ ਇਲਾਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਉੱਥੇ ਆਇਆ ਆ। ਜੀ ਬਿਲਕੁਲ, ਜਿਹੜੀ ਐਂਜਲਾ ਮਰਕਲ ਆ ਚਾਂਸਲਰ ਜਰਮਨ ਦੀ, ਉਸਨੇ ਕਿਹਾ ਵੀ ਬਹੁਤ ਜ਼ਿਆਦਾ ਜਿਹੜਾ ਆ ਇਹ ਫਲੱਡ ਆ ਉਹਨਾਂ ਦੇ ਨਾਲ ਨੁਕਸਾਨ ਹੋਇਆ ਹੈਗਾ। ਅਤੇ ਅਗਲੀ ਖਬਰ ਜਿਹੜੀ ਅੱਗਾਂ ਨੂੰ ਲੈ ਕੇ ਆ, ਵੈਸਟਰਨ ਵਾਈਲਡ ਫਾਇਰ ਜਿਹੜੀ ਆ ਹੁਣ 12 ਸਟੇਟਾਂ ਦੇ ਵਿੱਚ ਫੈਲ ਗਈ ਹੈਗੀ ਆ, ਅਤੇ ਸਭ ਤੋਂ ਜਿਹੜੀ ਭਿਆਨਕ ਅੱਗ ਬੂਟਲੈਗ ਫਾਇਰ ਜਿਹੜੀ ਆ ਉਹ ਲੱਗੀ ਹੋਈ ਆ। ਕਹਿੰਦੇ ਵੀ ਆਲਰੇਡੀ ਇਸ ਨੇ ਨਿਊਯਾਰਕ ਸਿਟੀ ਦਾ ਜੇ ਏਰੀਆ ਦੇਖਿਆ ਜਾਵੇ, ਉਸ ਏਰੀਏ ਨਾਲੋਂ ਵੱਡਾ ਏਰੀਆ ਜਿਹੜਾ ਆ ਆਪਣੀ ਭੇਂਟ ਦੇ ਵਿੱਚ ਲੈ ਲਿਆ ਹੈਗਾ ਆ। ਇੱਕ ਵਾਈਲਡ ਫਾਇਰ ਜਿਹੜੀ ਆ ਪੈਰਾਡਾਈਜ਼ ਟਾਊਨ ਦੇ ਲਾਗੇ ਪਹੁੰਚ ਚੁੱਕੀ ਆ, 10 ਕੁ ਮੀਲ ਦੂਰ ਤੱਕ ਆ। ਸਰੋਤਿਆਂ ਨੂੰ ਯਾਦ ਹੋਊਗਾ ਪੈਰਾਡਾਈਜ਼ ਟਾਊਨ ਪਿਛਲੇ ਸਾਲ ਜਿਹੜਾ ਆ ਪਿਛਲੇ ਤੋਂ ਪਿਛਲੇ ਸਾਲ ਉੱਥੇ ਇੰਨੀ ਜ਼ਿਆਦਾ ਅੱਗ ਲੱਗੀ ਸੀ, ਪੂਰੇ ਦਾ ਪੂਰਾ ਟਾਊਨ ਸੜ ਕੇ ਸਵਾਹ ਹੋ ਗਿਆ ਸੀ। ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਈਆਂ ਸੀਆਂ, ਸਾਰੇ ਹੀ ਘਰ ਜਿਹੜੇ ਆ ਉੱਥੇ ਸੜ ਕੇ ਜਿਹੜੇ ਸਵਾਹ
ਹੋ ਗਏ ਸੀ। ਬੁੱਧਵਾਰ ਸਵੇਰ ਤੋਂ ਡਿਕਸੀ ਫਾਇਰ ਜਿਹੜੀ ਆ ਬਿਊਟ ਕਾਉਂਟੀ ਦੇ ਵਿੱਚ, ਉਸ ਨੇ ਵੀ 2250 ਏਕੜ ਦੇ ਕਰੀਬ ਜਿਹੜੀ ਆ ਆਪਣੀ ਭੇਟ ਦੇ ਵਿੱਚ ਚਾੜ ਦਿੱਤੇ ਹੈਗੇ ਆ। ਇਸੇ ਤਰ੍ਹਾਂ ਫੈਦਰ ਰਿਵਰ ਕੈਨੀਅਨ ਜਿਹੜੀ ਆ ਉੱਥੇ ਵੀ ਹਜੇ ਕੰਟਰੋਲ ਨਹੀਂ ਹੋ ਰਿਹਾ। ਜਿਹੜੇ ਪਿਛਲੇ 24 ਘੰਟਿਆਂ 'ਚ ਉੱਥੇ ਅੱਗ ਲੱਗੀ ਸੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਵਾਲਿਆਂ ਨੇ ਇਹ ਅਪਡੇਟ ਦਿੱਤੀ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜਾਈਏ। ਅੱਜ ਜਿਹੜਾ ਇਹ ਦੱਸਿਆ ਜਾ ਰਿਹਾ ਵੀ ਜਿਹੜੇ ਚਾਈਲਡ ਟੈਕਸ ਕ੍ਰੈਡਿਟ ਆ 35 ਮਿਲੀਅਨ ਤੋਂ ਵੱਧ ਲੋਕਾਂ ਦੇ ਖਾਤਿਆਂ ਦੇ ਵਿੱਚ ਕਹਿੰਦੇ ਆ ਵੀ ਸਰਕਾਰ ਦੇ ਦੁਆਰਾ ਇਹ ਰਾਸ਼ੀ ਘੱਲ ਦਿੱਤੀ ਗਈ ਹੈਗੀ ਆ। ਸੋ ਇਹ ਜਿਹੜੀ ਆ ਪਿਛਲੇ ਦਿਨਾਂ ਤੋਂ ਇਸ ਦੀ ਚਰਚਾ ਜਿਹੜੀ ਉਹ ਤੇਜ਼ ਹੋਈ ਸੀ। ਕਹਿ ਰਹੇ ਸੀਗੇ ਵੀ ਆ ਜਾਣੇ ਅਤੇ ਅਕਸਰ ਕਹਿੰਦੇ ਵੀ ਅੱਜ ਆ ਗਏ ਆ। ਸੋ ਕਹਿੰਦੇ ਵੀ ਤਕਰੀਬਨ $15 ਬਿਲੀਅਨ 35.2 ਮਿਲੀਅਨ ਪਰਿਵਾਰਾਂ ਦੇ ਵਿੱਚ ਇਹ ਜਿਹੜਾ ਐਡਵਾਂਸ ਚਾਈਲਡ ਟੈਕਸ ਕ੍ਰੈਡਿਟ ਪੇਮੈਂਟ ਆ ਉਹ ਘੱਲਿਆ ਗਿਆ ਆ US ਟ੍ਰੈਜਰੀ ਡਿਪਾਰਟਮੈਂਟ ਅਤੇ IRS ਦੇ ਦੁਆਰਾ। ਕਹਿੰਦੇ ਵੀ ਇਸ ਦੇ ਨਾਲ ਐਵਰੇਜ ਜਿਹੜੀ ਹੈ $423 ਬਣਦੀ ਹੈ। ਕਈਆਂ ਨੂੰ ਜਿਹੜਾ ਉਹ 300 ਮਿਲਿਆ, ਕਿਸੇ ਨੂੰ 200 ਮਿਲਿਆ, ਕਿਸੇ ਨੂੰ ਜਿਸ ਹਿਸਾਬ ਦੇ ਨਾਲ ਬੱਚੇ ਆ ਉਸ ਹਿਸਾਬ ਦੇ ਨਾਲ ਜਿਹੜੇ ਉਹ ਡਾਲਰ ਉਹਨਾਂ ਨੂੰ ਮਿਲੇ ਹੈਗੇ ਆ। ਇਸ ਦੇ ਉੱਤੇ ਇਨਫੈਕਟ ਅੱਜ ਇੱਕ ਬਿਆਨ ਇਹ ਸੁਣਨ ਨੂੰ ਮਿਲਿਆ ਸੀਗਾ, ਆਈ ਥਿੰਕ ਜੈਨਟ ਯੈਲਨ ਹੀ ਸੀਗੇ, ਵੀ ਕਿਉਂ ਨਾ ਇਹਨਾਂ ਨੂੰ ਪੱਕਿਆਂ ਹੀ ਇੱਦਾਂ ਕਰ ਦੇਣਾ ਚਾਹੀਦਾ, ਰਾਦਰ ਦੈਨ ਈਅਰ ਐਂਡ ਦੇ ਵਿੱਚ ਦੇਣ ਦੀ ਬਜਾਏ ਇਸ ਨੂੰ ਪੱਕਿਆਂ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਰ ਦੇਣਾ ਚਾਹੀਦਾ। ਕਹਿੰਦੇ ਵੀ ਉਹਨਾਂ ਨੇ ਨਾਲ ਹੀ ਕਿਹਾ ਵੀ ਜਿਹੜੀ ਮਿਡਲ ਕਲਾਸ ਆ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਕਹਿ ਲਓ ਵੀ ਇਹ ਯੋਗਦਾਨ ਦਊਗਾ। ਉਹਨਾਂ ਨੂੰ ਖਾਸ ਕਰਕੇ ਜਿਹੜੇ ਬਿਲਕੁਲ ਕਗਾਰ ਦੇ ਉੱਤੇ ਹੈਗੇ, ਪਾਵਰਟੀ ਲਾਈਨ ਦੇ ਉੱਤੇ, ਉਹਨਾਂ ਦੇ ਲਈ ਬਹੁਤ ਵੱਡੀ ਮਦਦ ਜਿਹੜੀ ਉਹ ਸਾਬਤ ਹੋਊਗੀ। ਇਹ ਜਿਹੜੇ ਹਰਜੋਤ ਸਿੰਘ ਜੀ US ਪ੍ਰੈਜ਼ੀਡੈਂਟ ਜਿਹੜੇ ਲਿੰਡਨ B ਜੌਨਸਨ ਆ, ਉਹਨਾਂ ਦੀ ਵਾਰ ਔਨ ਪਾਵਰਟੀ ਦੇ ਤਹਿਤ 1964 ਦੇ ਵਿੱਚ ਇਹ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ ਅਤੇ ਅੱਜ ਤੱਕ ਆਪਾਂ ਦੇਖ ਰਹੇ ਹਾਂ ਵੀ ਉਹ ਚੱਲ ਰਿਹਾ ਆ ਅਤੇ ਹੁਣ ਉਸ ਨੂੰ ਵੰਡਣ ਦੀ ਪ੍ਰਕਿਰਿਆ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਲਿਆਂਦੀ ਗਈ ਹੈਗੀ ਆ। ਜੀ, ਅਗਲੀ ਖਬਰ ਟਰੈਵਲ ਬੈਨ ਦੀ ਹੈਗੀ ਯੂਰਪੀਅਨ ਯੂਨੀਅਨ ਦੇ ਨਾਲ। ਜਿਸ ਤਰ੍ਹਾਂ ਮੈਂ ਪਹਿਲੀ ਖਬਰ 'ਚ ਸਾਂਝਾ ਕੀਤਾ ਸੀ ਵੀ ਕੈਨੇਡਾ ਕੈਨੇਡਾ ਦਾ ਬਾਰਡਰ ਖੋਲ੍ਹਣ ਦੀ ਵੀ ਜਿਹੜੀ ਗੱਲ ਆ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਆ। ਅਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਆ ਉਹ ਜਰਮਨ ਦੇ ਚਾਂਸਲਰ ਐਂਜਲਾ ਮਾਰਕਲ ਨੂੰ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਸੀ। ਉਹਨਾਂ ਨੇ ਜਿਹੜਾ ਮੈਟਰ ਇਹ ਚੱਕਿਆ ਵੀ ਯੂਰਪ ਦੇ ਵਿੱਚ ਤਾਂ ਅਸੀਂ ਹੁਣ ਸਾਰੀਆਂ ਫਲਾਈਟਾਂ ਜਿਹੜੀਆਂ ਆ ਖੋਲ੍ਹ ਦਿੱਤੀਆਂ ਹੈਗੀਆਂ, ਇੱਕ ਦੂਜੇ ਮੁਲਕ 'ਚ ਜਾ ਸਕਦੇ ਲੋਕ ਜਿਨ੍ਹਾਂ ਦੇ ਵੈਕਸੀਨ ਲੱਗ ਗਏ ਆ, ਪਰ ਤੁਹਾਨੂੰ ਵੀ ਖੋਲ੍ਹਣਾ ਚਾਹੀਦਾ। ਸੋ ਉਹਦੇ ਸੰਬੰਧ ਦੇ ਵਿੱਚ ਜੋ ਬਾਈਡਨ ਨੇ ਇਹ ਕਿਹਾ ਆ ਵੀ ਅਸੀਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਇਹ ਕਰਨ ਜਾ ਰਹੇ ਹਾਂ, ਪਰ ਮੈਂ ਆਪਣੇ ਜਿਹੜੇ ਸਾਇੰਟਿਸਟ ਹੈਗੇ ਆ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਕੇ ਵੀ ਜਿਹੜਾ ਡੈਲਟਾ ਵੇਰੀਐਂਟ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਫੈਲਿਆ ਸੀ, ਉਹ ਕਿਸੇ ਤਰ੍ਹਾਂ ਇੱਥੇ ਆ ਕੇ ਨਾ ਫੈਲਣ ਦੀ ਜਿਹੜੀ ਆ ਫੈਲਣ ਵੱਲ ਵਧੇ, ਅਤੇ ਉਸ ਨੂੰ ਰੋਕਣ ਦੇ ਲਈ ਇਸ ਕਰਕੇ ਅਸੀਂ ਹਜੇ ਤੱਕ ਜਿਹੜੀਆਂ ਫਲਾਈਟਾਂ ਆ ਉਹ ਓਪਨ ਨਹੀਂ ਕੀਤੀਆਂ ਆਮ ਲੋਕਾਂ ਦੇ ਲਈ। ਸੋ ਇਸ ਕਰਕੇ ਕਹਿੰਦੇ ਵੀ ਆਉਣ ਵਾਲੇ ਦਿਨਾਂ ਵਿੱਚ ਆਪਾਂ ਡਿਸਾਈਡ ਕਰਾਂਗੇ ਜਿਹੜੇ 26 ਦੇ ਕਰੀਬ ਯੂਰਪੀਅਨ ਯੂਨੀਅਨ ਦੇ ਮੁਲਕ ਹੈਗੇ ਆ ਉੱਥੋਂ ਜਿਹੜੀਆਂ ਫਲਾਈਟਾਂ USA ਨੂੰ ਆਉਣੀਆਂ ਸ਼ੁਰੂ ਹੋ ਜਾਣ। ਪਰ ਅੱਜ ਦੀ ਡੇਟ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀਆਂ ਰਿਸਟ੍ਰਿਕਸ਼ਨ ਲਾਈਆਂ ਸੀਆਂ ਮਾਰਚ 2020 ਦੇ ਵਿੱਚ, ਉਹ ਸੇਮ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਆ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਅੱਜ ਪਹਿਲਾ ਇੱਕ ਸਟੇਟ ਫੰਡਡ ਗਰੰਟਿਡ ਇਨਕਮ ਪਲਾਨ ਪੂਰੇ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਉਹ ਪਾਸ ਕੀਤਾ ਆ। $35 ਮਿਲੀਅਨ ਹਰ ਮਹੀਨੇ ਕੈਸ਼ ਪੇਮੈਂਟਸ ਜਿਹੜੇ ਆ ਕਹਿੰਦੇ ਵੀ ਉਹ ਦਿੱਤੀਆਂ ਜਾਣਗੇ। ਇਸ ਦੇ ਵਿੱਚ ਜਿਹੜੀਆਂ ਗਰਭਵਤੀ ਜਿਹੜੀਆਂ ਔਰਤਾਂ ਆ ਉਹਨਾਂ ਦੇ ਲਈ, ਅਤੇ ਜਿਹੜੇ ਯੰਗ ਅਡਲਟਸ ਜਿਹੜੇ ਹੁਣੇ ਫੋਸਟਰ ਕੇਅਰ ਤੋਂ ਬਾਹਰ ਆਏ ਆ ਉਹਨਾਂ ਨੂੰ ਇਹ ਰਾਸ਼ੀ ਜਿਹੜੀ ਉਹ ਵੰਡੀ ਜਾਇਆ ਕਰੇਗੀ। ਕਹਿੰਦੇ ਵੀ ਇਸ ਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੋਊਗੀ ਵੀ ਇਹ ਜਿਹੜੇ ਡਾਲਰ ਇਹਨਾਂ ਨੂੰ ਮਿਲਣੇ ਆ ਕਿਸ ਤਰੀਕੇ ਦੇ ਨਾਲ ਸਪੈਂਡ ਕੀਤੇ ਜਾ ਸਕਦੇ ਆ। ਜਿੱਦਾਂ ਆਪਾਂ ਦੇਖਦੇ ਹਾਂ ਵੀ ਜਿਹੜੀਆਂ ਫੂਡ ਸਟੈਂਪਸ ਜਾਂ ਹੋਰ ਜਿਹੜੇ ਸਨੈਪ ਪ੍ਰੋਗਰਾਮ ਜਾਂ ਇੱਦਾਂ ਦੇ ਆ, ਉਸ ਦੇ ਵਿੱਚ ਰਿਸਟ੍ਰਿਕਸ਼ਨ ਹੁੰਦੀਆਂ ਵੀ ਜਿਹੜੀ ਤੁਹਾਨੂੰ ਰਾਸ਼ੀ ਮਿਲ ਰਹੀ ਆ ਵੀ ਉਹ ਕਿਸ ਦੇ ਉੱਤੇ ਵਰਤੀ ਜਾ ਸਕਦੀ ਆ। ਇਸ ਦੇ ਉੱਤੇ ਜਿਹੜੀ ਬਿੱਲ ਦੇ ਉੱਤੇ ਵੋਟ ਦੇ ਵਿੱਚ ਸਰਬਸੰਮਤੀ ਦੇ ਨਾਲ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਸਪੋਰਟ ਜਿਹੜੀ ਉਹ ਦਿਖਾਈ ਹੈਗੀ ਆ। 36-0 ਦੇ ਨਾਲ ਸੈਨੇਟ ਵਿੱਚ ਅਤੇ 64-0 ਦੇ ਨਾਲ ਅਸੈਂਬਲੀ ਦੇ ਵਿੱਚ ਜਿਹੜੀ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਇਹ ਜਿਹੜਾ ਪਹਿਲੇ ਤਰ੍ਹਾਂ ਦਾ ਆਪਣੇ ਅਮਰੀਕਾ ਦੇ ਵਿੱਚ ਇਹ ਜਿਹੜਾ ਇਨਕਮ ਗਰੰਟਿਡ ਇਨਕਮ ਪਲਾਨ ਜਿਹੜਾ ਆ
ਉਹ ਵੰਡਿਆ ਜਾਵੇਗਾ। ਇਹ ਕੈਲੀਫੋਰਨੀਆ ਦਾ ਪਲਾਨ ਟੈਕਸ ਪੇਅਰ ਫੰਡਡ ਹੀ ਜਿਹੜਾ ਉਹ ਹੋਵੇਗਾ, ਯਾਨੀ ਕਿ ਬਾਕੀ ਸਾਰੇ ਜਣੇ ਜਿਹੜਾ ਟੈਕਸ ਪੇ ਕਰ ਰਹੇ ਆ ਉਸ ਦੇ ਵਿੱਚੋਂ ਹੀ ਇਹਨਾਂ ਨੂੰ ਵੰਡਿਆ ਜਾਊਗਾ। ਸੈਨੇਟ ਰਿਪਬਲਿਕਨ ਲੀਡਰ ਜਿਹੜੇ ਸਕਾਟ ਵਿਲਕ ਹੈਗੇ ਆ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਇਹ ਜਿਹੜੇ ਸਾਡੀ ਫੋਸਟਰ ਯੂਥ ਹੈਗੇ ਆ, ਉਹਨਾਂ ਦੇ ਜਿਹੜੇ ਆંકੜੇ ਦੇਖ ਕੇ ਦਿਲ ਜਿਹੜਾ ਉਹ ਟੁੱਟਦਾ ਆ, ਪਰ ਇਸ ਤਰੀਕੇ ਦੇ ਨਾਲ ਲੱਗਦਾ ਆ ਵੀ ਇਹਨਾਂ ਨੂੰ ਮਦਦ ਹੋ ਸਕਦੀ ਆ ਵੀ ਇਹ ਗਰੀਬੀ ਦੇ ਵਿੱਚ ਜਾਣ ਦੀ ਬਜਾਏ ਆਪਣੇ ਆਪ ਨੂੰ ਸ਼ਾਇਦ ਪੈਰਾਂ ਦੇ ਉੱਤੇ ਖੜਾ ਜਿਹੜਾ ਉਹ ਕਰ ਸਕਣ। ਚਲੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਕਿਹਾ ਇਹ ਜਾ ਰਿਹਾ ਹੈ ਕਈ ਮਾਹਰਾਂ ਦੇ ਦੁਆਰਾ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਹੋ ਸਕਦਾ ਵੀ ਕਈ ਹੋਰ ਸੂਬੇ ਵੀ ਇੱਦਾਂ ਦੇ ਜਿਹੜੇ ਸਟੇਟ ਫੰਡਡ ਗੈਰੰਟਿਡ ਇਨਕਮ ਪ੍ਰੋਗਰਾਮ ਖਾਸ ਕਰਕੇ ਅਜਿਹੇ ਲੋਕਾਂ ਦੇ ਲਈ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਆ, ਉਹਨਾਂ ਦੇ ਲਈ ਇਹ ਸ਼ੁਰੂ ਕਰ ਸਕਦੇ ਨੇ। ਹੁਣ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਤੇ ਅੱਜ ਕਹਿੰਦੇ ਵੀ ਜਿਹੜੇ ਆ ਟੈਕ ਨਾਲ ਰਿਲੇਟਡ ਸਟਾਕ ਆ ਉਹ ਕਾਫੀ ਰਫ ਰਹੇ, ਉਹ ਡਾਊਨ ਰਹੇ, ਪਰ ਓਵਰਆਲ ਸਟਾਕ ਮਾਰਕੀਟ ਜਿਹੜੀ ਆ ਉਹ ਉੱਪਰ ਗਈ ਆ। ਜੀ ਬਿਲਕੁਲ, ਡਾਓ ਜੋਨਸ ਹਰਜੋਤ ਸਿੰਘ ਜੀ ਓਵਰਆਲ ਜਿਹੜਾ ਉਹ 54 ਪੁਆਇੰਟ ਵੱਧ ਕੇ ਅੱਜ ਬੰਦ ਹੋਇਆ, 34,987 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਜਿਹੜਾ ਕਿ ਟੈਕ ਕੰਪਨੀਆਂ ਦੇ ਨਾਲ ਜੁੜਿਆ ਹੁੰਦਾ ਆ, ਉਹ 102 ਪੁਆਇੰਟ ਦੀ ਉਸ ਦੇ ਵਿੱਚ ਗਿਰਾਵਟ ਹੋਈ, 14,543 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 4360 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ ਦੇ ਵਿੱਚ ਵੀ ਗਿਰਾਵਟ ਆਈ ਆ, 1.30% ਦੇ ਉੱਤੇ ਰਿਹਾ, ਅਤੇ ਸੋਨੇ ਦਾ ਭਾਅ $1,831 ਪ੍ਰਤੀ ਆਊਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ $74.52 ਦੇ ਬਰਾਬਰ ਰਹੀ ਆ ਜੀ। ਤੇ ਉਧਰ ਬਿਟਕੋਇਨ ਦੀ ਕੀਮਤ 31,677 ਦੇ ਉੱਤੇ ਰਹੀ। ਤੇ ਹੁਣ ਆਪਾਂ ਜਿਹੜਾ ਜੀ ਜੱਜ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।